ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 5 ਤਰੀਕ ਆ ਤੇ ਦਿਨ ਜਿਹੜਾ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ, ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਬਿਸਲਾ ਪਰਿਵਾਰ ਫ੍ਰਿਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸਵੇਰੇ ਕੈਲੀਫੋਰਨੀਆ ਦੇ ਵਿੱਚ ਜੋ ਨਾਰਦਰਨ ਕੈਲੀਫੋਰਨੀਆ ਵਾਲਾ ਏਰੀਆ ਆ, ਉਹ ਤੋਂ ਲਗਭਗ 100 ਮੀਲ ਅੰਦਰ ਸਮੁੰਦਰ ਦੇ ਵਿੱਚ 7.0 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ ਆਇਆ ਤੇ ਉਸ ਭੂਚਾਲ ਆਉਣ ਤੋਂ ਬਾਅਦ ਸੁਨਾਮੀ ਵਾਰਨਿੰਗ ਜਾਰੀ ਕੀਤੀ ਗਈ ਤੇ ਹਾਲਾਂਕਿ ਕੋਈ ਸੀਰੀਅਸ ਡੈਮੇਜ ਨਹੀਂ ਹੋਇਆ ਤੇ ਉਹ ਤੋਂ ਬਾਅਦ ਜਿਹੜੀ ਆ ਬਹੁਤ ਜਲਦੀ ਹੀ ਜਿਹੜੀ ਸੁਨਾਮੀ ਵਾਰਨਿੰਗ ਆ ਉਹ ਕੈਂਸਲ ਕਰ ਦਿੱਤੀ ਗਈ। ਐਪੀਸੈਂਟਰ ਜਿਹੜਾ ਆ ਇੱਕ ਤਰ੍ਹਾਂ ਨਾਲ ਰਿਮੋਟ ਸਪੌਟ ਸੀਗਾ ਆਫਸ਼ੋਰ ਦੇ ਵਿੱਚ 30 ਮੀਲ ਆਫ ਕੈਲੀਫੋਰਨੀਆ ਕੋਸਟ ਤੇ ਕਈ ਜਿਹੜੇ ਸਟੋਰ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਸ਼ੈਲਫਸ ਆ ਉਹ ਡਿੱਗ ਪਈਆਂ, ਗਰੋਸਰੀ ਸਟੋਰਸ ਦੀਆਂ, ਉਹਨਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਹੈਗਾ। US ਜਿਓਲੋਜੀਕਲ ਸਰਵੇ ਦੇ ਮੁਤਾਬਕ ਇਹ ਜਿਹੜਾ ਭੂਚਾਲ ਆ 7.0 ਮੈਗਨੀਚਿਊਡ ਦਾ ਸੀਗਾ ਤੇ ਭੂਚਾਲ ਤੋਂ ਬਾਅਦ ਸੈਨ ਫਰਾਂਸਿਸਕੋ ਤੱਕ ਜਿਹੜੀ ਆ ਸੁਨਾਮੀ ਵਾਰਨਿੰਗ ਕਰ ਦਿੱਤੀ ਗਈ ਸੀ ਤੇ ਲੋਕਾਂ ਦੇ ਜਿੰਨਿਆਂ ਦੇ ਵੀ ਸੈੱਲਫੋਨ ਆ ਉਹਨਾਂ ਦੇ ਉੱਤੇ ਤੁਸੀਂ ਅਲਰਟ ਦੇਖਿਆ ਹੋਣਾ, ਸੁਨਾਮੀ ਅਲਰਟ ਰੇਡੀਓ ਸਟੇਸ਼ਨਾਂ ਤੇ TV ਸਟੇਸ਼ਨਾਂ ਦੇ ਸਾਰਿਆਂ ਤੇ ਕੈਲੀਫੋਰਨੀਆ ਤੋਂ ਲੈ ਕੇ ਓਰੇਗਨ ਤੱਕ ਜੋ ਸਮੁੰਦਰ ਦੇ ਨਾਲ ਦਾ ਏਰੀਆ ਆ ਉੱਥੇ ਨੈਸ਼ਨਲ ਸੁਨਾਮੀ ਵਾਰਨਿੰਗ ਸੈਂਟਰ ਵੱਲੋਂ ਜਿਹੜਾ ਆ ਸੁਨਾਮੀ ਜਾਰੀ ਵਾਰਨਿੰਗ ਦਿੱਤੀ ਗਈ ਸੀ। ਬਾਅਦ ਦੇ ਵਿੱਚ ਉਹ ਜਿਹੜੀ ਵਾਰਨਿੰਗ ਆ ਉਸ ਨੂੰ ਘੱਟ ਵੀ ਕਰ ਦਿੱਤਾ ਗਿਆ ਸੀ, ਉਸ ਨੂੰ ਕੈਂਸਲ ਕਰ ਦਿੱਤਾ ਗਿਆ ਸੀ। ਕਹਿੰਦੇ ਵੀ ਕੈਲੀਫੋਰਨੀਆ ਦੇ ਗਵਰਨਰ ਉਹਨਾਂ ਨੇ ਇਹ ਕਿਹਾ ਆ ਵੀ ਜੋ ਸੁਨਾਮੀ ਵਾਰਨਿੰਗ ਦਿੱਤੀ ਸੀ ਉਹ ਬਿਲਕੁਲ ਸਹੀ ਆ, ਕਿਉਂਕਿ ਉਹਨਾਂ ਨੇ ਪ੍ਰੋਟੋਕਾਲ ਰੱਖਿਆ ਵੀ ਜਦੋਂ ਵੀ ਕੋਈ ਤੱਟ ਦੇ ਲਾਗੇ ਜਾਂ ਸਮੁੰਦਰ ਦੇ ਵਿੱਚ 5.0 ਮੈਗਨੀਚਿਊਡ ਤੋਂ ਵੱਧ ਦਾ ਭੂਚਾਲ ਆਉਂਦਾ ਆ ਤੇ ਅਸੀਂ ਲੋਕਾਂ ਨੂੰ ਇਨਫੋਰਮ ਕਰ ਦਿੰਦੇ ਹੈਗੇ ਆ ਤਾਂ ਕਿ ਅਲਰਟ ਰਹਿਣ। ਸਾਡੀ ਜਿਹੜੀ ਕੈਲੀਫੋਰਨੀਆ ਦੀ ਆ ਇਹ ਗਾਈਡੈਂਸ ਹੈਗੀ ਆ ਲੋਕਲ ਐਮਰਜੈਂਸੀ ਰਿਸਪੌਂਡ ਕਰਨ ਦੇ ਲਈ। ਸੋ ਉਹ ਇੱਕ ਤਰ੍ਹਾਂ ਦੇ ਨਾਲ ਵਧੀਆ ਵੀ ਆ ਵੀ ਜੇ ਕਿਤੇ ਰੱਬ ਨਾ ਕਰੇ ਸੱਚਮੁੱਚ ਹੀ ਇਦਾਂ ਹੋ ਜਾਏ ਤੇ ਬਹੁਤ ਸਾਰੇ ਲੋਕ ਗੋਲਡਨ ਗੇਟ ਬ੍ਰਿਜ, ਹੋਰ ਬੇ ਬ੍ਰਿਜ, ਇਹਨਾਂ ਬ੍ਰਿਜਾਂ ਦੇ ਉੱਤੇ ਜਾਂਦੇ ਆ ਤੇ ਕਾਫੀ ਲੰਮੇ ਵੀ ਹੈਗੇ ਆ ਤੇ ਜੇ ਸੁਨਾਮੀ ਆ ਜਾਏ ਤਾਂ ਉੱਥੋਂ ਫਿਰ ਨਿਕਲਣਾ ਵੀ ਜਿਹੜਾ ਬੜਾ ਔਖਾ ਹੁੰਦਾ ਹੈਗਾ ਆ। ਤੇ ਕਹਿੰਦੇ ਵੀ ਕਿਉਂਕਿ ਵਾਰਨਿੰਗ ਇਹ ਪਹਿਲੀ ਵਾਰੀ ਆਈ ਸੀ, ਖਾਸ ਕਰਕੇ ਓਰੇਗਨ ਤੇ ਕੈਲੀਫੋਰਨੀਆ ਦੇ ਜੋ ਬਾਰਡਰ ਹੈਗਾ ਆ ਸਮੁੰਦਰ ਦੇ ਨਾਲ ਜਿਹੜਾ ਤੱਟ ਹੈਗਾ ਉੱਥੇ। ਸੋ ਸੈਨ ਫਰਾਂਸਿਸਕੋ ਤੋਂ ਲੈ ਕੇ ਓਰੇਗਨ ਤੱਕ ਤੇ ਕਹਿੰਦੇ ਜਿਹੜਾ ਸੁਨਾਮੀ ਮੈਪ ਹੈਗਾ ਆ ਨੈਸ਼ਨਲ ਵੈਦਰ ਸਰਵਿਸ ਦਾ ਉਹ ਕ੍ਰੈਸ਼ ਹੋ ਗਿਆ ਸੀ। ਇੰਨੇ ਜ਼ਿਆਦਾ ਲੋਕਾਂ ਨੇ ਉਸ ਸੁਨਾਮੀ ਮੈਪ ਨੂੰ ਜਿਹੜਾ ਦੇਖਿਆ ਹੈਗਾ। 7.0 ਮੈਗਨੀਚਿਊਡ ਭੂਚਾਲ ਆਉਣ ਤੋਂ ਬਾਅਦ। ਸੋ ਨਾਰਦਰਨ ਬਾਰਡਰ ਤੋਂ ਲੈ ਕੇ ਡੈਵਨਪੋਰਟ ਤੱਕ ਜਿੰਨੇ ਵੀ ਬੀਚ ਹੈਗੇ ਆ ਉਹਨਾਂ ਤੋਂ ਹਾਰਬਰ, ਮਰੀਨਾਜ਼, ਇਹ ਸਾਰੇ ਏਰੀਏ 'ਚ ਪਰੇ ਰਹਿਣ ਦੇ ਲਈ ਕਿਹਾ ਗਿਆ ਸੀ। ਸੈਨ ਫਰਾਂਸਿਸਕੋ 'ਚ 12:10-15 ਤੱਕ ਸੁਨਾਮੀ ਦੀ ਵਾਰਨਿੰਗ ਦਿੱਤੀ ਗਈ ਸੀਗੀ। ਸੋ ਲੱਕਲੀ ਕੋਈ ਇਦਾਂ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸੁਨਾਮੀ ਜਿਹੜੀ ਆ ਉਸ ਤੋਂ ਵੀ ਜਿਹੜਾ ਆ
ਬਚ ਗਏ ਹੈਗੇ ਆ। ਹਾਲਾਂਕਿ ਸੈਨ ਫਰਾਂਸਿਸਕੋ ਦੀ ਡਿਪਾਰਟਮੈਂਟ ਆਫ ਐਮਰਜੈਂਸੀ ਮੈਨੇਜਮੈਂਟ ਨੇ ਆਲਰੇਡੀ ਜਿਹੜੇ ਆਪਣੇ ਫਾਇਰ ਜਿਹੜੇ ਟਰੱਕ ਸੀਗੇ ਉਹ ਆਲਰੇਡੀ ਟ੍ਰੇਅਰ ਆਈਲੈਂਡ ਹੋਰ ਜਿਹੜਾ ਏਰੀਆ ਹੈਗਾ ਉੱਥੇ ਭੇਜ ਦਿੱਤੇ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੀ। ਇਹਦੇ ਹੀ ਇੱਕ ਬੰਦੇ ਵੱਲੋਂ ਜਿਹੜਾ ਲਾਸੂਟ ਫਾਈਲ ਕੀਤਾ ਗਿਆ ਸੀਗਾ, ਜਿਹਦੇ ਵਿੱਚ ਇਹਨੇ ਦੋਸ਼ ਲਾਇਆ ਸੀਗਾ ਕਿ ਅਨਲਾਫੁਲ ਜਿਹੜੀਆਂ ਪੁਲਿਸ ਕਿਲਿੰਗਸ ਆ ਉਹ ਕਈ ਥਾਵਾਂ ਤੇ ਵਾਪਰੀਆਂ ਨੇ, ਜਿਹਦੇ ਨਾਲ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਭਰੋਸਾ ਘਟਦਾ ਤੇ ਇਹਦੇ ਨਾਲ ਜਿਹੜਾ ਕਲਚਰ ਆਫ ਵਾਇਲੈਂਸ ਹੈ ਉਹ ਗਲੋਰੀਫਾਈਡ ਹੋਇਆ ਕਿਤੇ ਨਾ ਕਿਤੇ, ਜਿਹੜਾ ਕਿ ਲੋਕਾਂ ਲਈ ਕੋਈ ਚੰਗਾ ਨਹੀਂ ਹੈ। ਤੇ ਇਹਨਾਂ ਸਾਰੀਆਂ ਉਹਨਾਂ ਕਰਤੂਤਾਂ ਨੇ, ਉਹਨਾਂ ਚੀਜ਼ਾਂ ਨੇ ਕਲਚਰ ਆਫ ਵਾਇਲੈਂਸ ਨੂੰ ਜਿਹੜਾ ਉਹ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ। ਇਹਨੇ ਮਿਸਕੰਡਕਟ ਦੇ ਦੋਸ਼ ਲਾਏ ਸੀਗੇ ਲਾਸ ਐਂਜਲਸ ਟਾਈਮ ਦੇ ਮੁਤਾਬਕ ਜਿਹੜੀ ਉਹਨਾਂ ਦੀ ਇੱਕ ਰਿਪੋਰਟ ਆ, ਤੇ ਇਹਦੇ ਵਿੱਚ 3.5 ਮਿਲੀਅਨ ਦਾ ਜਿਹੜਾ ਡੈਮੇਜ ਹੋਣ ਦੀ ਜਿਹੜੀ ਗੱਲ ਆ ਉਹ ਕਹੀ ਗਈ ਹੈ, ਜਿਹੜਾ ਹੁਣ ਲਾਸੂਟ ਇਹਨੇ ਫਾਈਲ ਕੀਤਾ ਸੀਗਾ। ਦੱਸਿਆ ਜਾ ਰਿਹਾ ਹੈ ਕਿ ਇਸ ਬੰਦੇ ਨੇ, ਜਿਹਦਾ ਨਾਮ ਦੱਸਿਆ ਗਿਆ ਕਲੂਮੇ, ਜਿਹੜਾ ਕਿ ਆਲਰੇਡੀ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਾਰਜੈਂਟ ਦੇ ਤੌਰ ਤੇ ਕੰਮ ਕਰ ਚੁੱਕਾ, ਟਿਮੋਥੀ ਕਲੂਮੇ, ਜਿਹੜਾ ਉਹਨੇ ਦੱਸਿਆ ਕਿ ਕਈ ਸਾਲ ਪਹਿਲਾਂ ਕੁਝ ਇਹੋ ਜਿਹੀਆਂ ਕਿਲਿੰਗਸ ਹੋਈਆਂ ਜਿਹੜੀਆਂ ਕਿ ਸਵੈਟ ਮੈਂਬਰਸ ਉੱਤੇ ਤੇ ਜਾਂ ਹੋਰ ਡਿਪਾਰਟਮੈਂਟ ਉੱਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਨੇ। ਨਾਲ ਹੀ ਉਹਨਾਂ ਨੇ ਜਿਹੜਾ ਇਹ ਅਨਲਾਫੁਲ ਕਿਲਿੰਗਸ ਹੋਈਆਂ ਨੇ ਉਹਦੇ ਵਿੱਚ ਉਹਨਾਂ ਨੇ ਐਡ ਕੀਤਾ ਕਲੂਮੇ ਨੇ ਆਪਣੇ ਦੋਸ਼ਾਂ ਦੇ ਵਿੱਚ ਕਿ 2017 ਦੇ ਵਿੱਚ ਇੱਕ ਅਨਆਰਮਡ ਬੰਦਾ ਸੀਗਾ, ਜਿਹੜਾ ਉਹਨੂੰ ਇੱਕ ਸਨਾਈਪਰ ਦੇ ਵੱਲੋਂ ਸ਼ੂਟ ਕਰ ਦਿੱਤਾ ਗਿਆ ਸੀਗਾ। ਇਸੇ ਤਰ੍ਹਾਂ ਇਸੇ ਸਾਲ ਹੀ 2017 ਦੇ ਵਿੱਚ ਹੀ ਇੱਕ ਜਿਹੜਾ ਬੰਦਾ ਸੀ ਉਹ ਇੱਕ ਸ਼ੈੱਡ ਦੇ ਵਿੱਚ ਲੁਕਿਆ ਹੋਇਆ ਸੀਗਾ ਤੇ ਉਹਨੂੰ ਇਸੇ ਤਰ੍ਹਾਂ ਜਿਹੜਾ ਇਸ ਫੋਰਸ ਦੇ ਬੰਦੇ ਨੇ ਗੋਲੀ ਮਾਰ ਦਿੱਤੀ ਸੀ। ਇੱਕ ਉਹ 2014 ਦਾ ਵਾਕਿਆ ਜਿਹੜਾ ਉਹ ਯਾਦ ਕਰਦਾ, ਜਿਹਦੇ ਵਿੱਚ ਮੈਂਟਲੀ ਇਲ ਜਿਹੜਾ ਇੱਕ ਹੋਮਲੈਸ ਬੰਦਾ, ਉਹਨੂੰ ਜਿਹਦਾ ਨਾਮ ਕਾਰਲੋਸ ਓਕਾਨਾ ਸੀਗਾ, ਉਹਨੂੰ ਵੀ ਇੱਕ ਬਿਲਬੋਰਡ ਦੇ ਲਾਗੇ ਜਿਹੜਾ ਉਹ ਇੱਕ ਆਫੀਸਰ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ। ਤੇ ਨਾਲ ਹੀ ਜਿਹੜਾ ਇਹ ਵਰਡਿਕਟ ਹੈ ਜਿਹਦੇ ਵਿੱਚ 3 ਮਿਲੀਅਨ ਦਾ ਜਿਹੜਾ ਲਾਸੂਟ ਹੈ ਸਿਟੀ ਦੇ ਵਿੱਚ, ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਇਹ ਪੇਮੈਂਟਸ ਆ ਇਹਨਾਂ ਨੂੰ 3 ਮਹੀਨਿਆਂ ਦੇ ਵਿੱਚ ਜਿਹੜਾ ਉਹ ਦਿੱਤਾ ਜਾਵੇ। ਇਹਦੇ ਨਾਲ ਉਹਨੇ ਇਹ ਵੀ ਕਿਹਾ ਵੀ ਜਿਹੜਾ ਇਹ ਲਾਸੂਟ ਫਾਈਲ ਕੀਤਾ ਜਾਂ ਜਿਹੜਾ ਇਹ ਪੂਰਾ ਮਾਮਲਾ ਹੈ, ਇਹਦੇ ਨਾਲ ਨਾ ਸਿਰਫ LA ਪੁਲਿਸ ਡਿਪਾਰਟਮੈਂਟ ਬਲਕਿ ਜਿਹੜੀਆਂ ਹੋਰ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਜਿਹੜੇ ਲੋਕ ਨੇ, ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਕਾਨੂੰਨ ਦੇ ਰਾਖਿਆਂ ਜਾਂ ਲੋਕਾਂ ਦੇ ਵਿੱਚ ਇਹ ਭਾਵਨਾ ਪੈਦਾ ਕਰਦੇ ਆ, ਅਸਲ ਦੇ ਵਿੱਚ ਉਹਨਾਂ ਦੀਆਂ ਕੁਝ ਸ਼ੱਕੀ ਵਾਰਦਾਤਾਂ ਤੇ ਗਤੀਵਿਧੀਆਂ ਕਰਕੇ ਜਿਹੜਾ ਪੂਰੇ ਦਾ ਪੂਰਾ ਜਿਹੜਾ ਡਿਪਾਰਟਮੈਂਟ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ। ਜੀ, ਅਗਲੀ ਖਬਰ ਵਿੱਚ ਚਲੀਏ। ਜਿਹੜੇ ਕੈਲੀਫੋਰਨੀਆ ਦੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ, ਫਾਰਮ ਵਰਕਰਸ ਆ, ਉਹ ਟਰੰਪ ਉਹਨਾਂ ਦੇ ਸੈਕੰਡ ਐਡਮਿਨਿਸਟ੍ਰੇਸ਼ਨ ਆਉਣ ਤੋਂ ਬੜੇ ਘਬਰਾਏ ਹੋਏ ਹੈਗੇ ਆ। ਜਦੋਂ ਤੋਂ ਹੀ ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਮਾਸ ਡਿਪੋਰਟੇਸ਼ਨ ਕਰਨਗੇ, ਮਿਲਟਰੀ ਨੂੰ ਯੂਜ਼ ਕਰਨਗੇ, ਬੜੀਆਂ ਜੇਲ੍ਹਾਂ ਬਣਾਈਆਂ ਜਾਊਗੀਆਂ, ਤੇ ਜਿਹੜੇ ਫਾਰਮ ਦੇ ਵਿੱਚ ਕੰਮ ਕਰਦੇ ਹੈਗੇ ਆ ਉਹ ਕਹਿੰਦੇ ਵੀ ਜੋ ਅਸੀਂ ਤਾਂ ਕਈ ਸਾਲਾਂ ਤੋਂ ਖੇਤਾਂ ਦੇ ਵਿੱਚ ਕੰਮ ਕਰਦੇ ਆ, ਮਿਨੀਮਮ ਵੇਜ ਦੇ ਉੱਤੇ ਕੰਮ ਕਰਦੇ ਆ। ਇੱਕ ਆਈ ਵਿਟਨੈਸ ਨਿਊਜ਼ ਨੂੰ ਸਪੈਨਿਸ਼ ਮੂਲ ਦੀ ਬੀਬੀ ਜੋ ਵੈਂਚਰਾ ਕਾਉਂਟੀ ਦੇ ਵਿੱਚ ਆ, ਉਹ ਕਹਿੰਦੀ ਮੈਂ ਮੈਕਸੀਕੋ ਤੋਂ 20 ਸਾਲ ਪਹਿਲਾਂ ਆਈ ਸੀ ਤੇ ਮੈਂ ਐਜ਼ ਏ ਫਾਰਮ ਵਰਕਰ ਸਟ੍ਰਾਬੇਰੀਜ਼ ਨੂੰ ਪਿਕ ਕਰਦੇ ਆ, ਉਹ ਕੰਮ ਕਰਦੀ ਹੈਗੀਆਂ ਪਿਛਲੇ 20 ਸਾਲਾਂ ਤੋਂ। ਪਰ ਹੁਣ ਕਹਿੰਦੇ ਵੀ ਮੈਨੂੰ ਫਿਕਰ ਬਹੁਤ ਆ ਵੀ ਸਾਡਾ ਬਣੂਗਾ ਕੀ, ਕਿਉਂਕਿ 11 ਮਿਲੀਅਨ ਲੋਕ ਇਸ ਟਾਈਮ ਜੋ ਮਾਈਗ੍ਰੈਂਟ USA ਦੇ ਵਿੱਚ ਇਲੀਗਲ ਆ। ਪਿਊ ਰਿਸਰਚ ਸੈਂਟਰ ਦਾ ਇਹ ਡਾਟਾ ਹੈਗਾ। 50% ਜਿਹੜੇ 2 ਲੱਖ ਦੇ ਵਿੱਚੋਂ ਕੈਲੀਫੋਰਨੀਆ ਦੇ ਫਾਰਮ ਵਰਕਰਸ ਅਨਡਾਕੂਮੈਂਟਡ ਹੈਗੇ ਆ। ਉਹ ਕਹਿੰਦੇ ਵੀ ਜੇ ਸਾਨੂੰ ਸਾਰਿਆਂ ਨੂੰ ਡਿਪੋਰਟ ਕਰ ਦਿੱਤਾ ਤੇ ਸਾਡੀ ਜਗ੍ਹਾ ਦੇ ਉੱਤੇ ਹੋਰ ਕੌਣ ਕੰਮ ਕਰੂਗਾ। ਫਾਰਮਰਸ ਵੀ ਇਹ ਕਹਿੰਦੇ ਆ ਵੀ ਕੰਟਰੀ ਦਾ ਜਿਹੜਾ ਫੂਡ ਸਿਸਟਮ ਆ ਉਹ ਕਲੈਪਸ ਕਰ ਜਾਊਗਾ ਜੇ ਅਨਡਾਕੂਮੈਂਟਡ ਫਾਰਮ ਵਰਕਰਸ ਕੈਲੀਫੋਰਨੀਆ ਦੇ ਵਿੱਚ ਡਿਪੋਰਟ ਕਰ ਦਿੱਤੇ ਗਏ। ਮਾਸ ਡਿਪੋਰਟੇਸ਼ਨ ਉਹਨਾਂ ਦੀ ਕੀਤੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਤੇ ਐਗਰੀਕਲਚਰ ਤੇ ਕੈਲੀਫੋਰਨੀਆ ਪ੍ਰੋਡਿਊਸਰਸ ਕਹਿੰਦੇ ਵੀ 1/3 ਜਿਹੜਾ ਆ ਵੈਜੀਟੇਬਲਸ ਪੂਰੇ ਅਮਰੀਕਾ ਦੀਆਂ ਉਹ ਕੈਲੀਫੋਰਨੀਆ ਪ੍ਰੋਡਿਊਸ ਕਰਦਾ ਆ। 3/4 75% ਪੂਰੇ ਅਮਰੀਕਾ ਦਾ ਫਰੂਟ ਤੇ ਨਟਸ ਉਹ ਕੈਲੀਫੋਰਨੀਆ ਚੋਂ ਆਉਂਦਾ ਹੈਗਾ। ਮੈਕਸੀਕੋ ਇੰਡੀਜਨਾ ਕਮਿਊਨਿਟੀ ਆਰਗੇਨਾਈਜ਼ਿੰਗ ਪ੍ਰੋਜੈਕਟ ਇੱਕ ਹੈਗਾ ਮਿਕੋਪ ਕਰਕੇ ਨੌਨ ਪ੍ਰੋਫਿਟ, ਤੇ ਉਹਨਾਂ ਨੇ ਇਹ ਕਿਹਾ ਵੀ ਵੈਂਚਰਾ ਕਾਉਂਟੀ 'ਚ 20,000 ਦੇ ਕਰੀਬ ਅਨਡਾਕੂਮੈਂਟਡ ਲੋਕ ਕੰਮ ਕਰਦੇ ਹੈਗੇ ਆ। ਪਿਛਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਕੈਲੀਫੋਰਨੀਆ ਨੇ ਕਾਫੀ ਜਿਹੜੀ ਆ ਆਪਣੀ ਸਪੋਰਟ ਕੀਤੀ ਸੀ, ਖਾਸ ਕਰਕੇ ਅਨਡਾਕੂਮੈਂਟਡ ਫੈਮਿਲੀਜ਼ ਨੂੰ, ਤੇ ਡਿਪੋਰਟੇਸ਼ਨ ਉਸ ਟਾਈਮ ਤੇ ਇੰਨੀ ਨਹੀਂ ਹੋਈ ਸੀ। ਹੁਣ ਕਿਉਂਕਿ ਇਹ ਮੇਨ ਮੁੱਦਾ ਸੀ ਇਸ ਵੇਲੇ ਇਲੈਕਸ਼ਨ ਦਾ,
ਤੇ ਪੂਰਾ ਜ਼ੋਰ ਲੱਗ ਰਿਹਾ ਹੈਗਾ। ਇਹ ਵੀ ਪਤਾ ਚੱਲਿਆ ਵੀ ਕੈਲੀਫੋਰਨੀਆ, ਨਾਰਦਰਨ ਕੈਲੀਫੋਰਨੀਆ 'ਚ ਇੱਕ ਵੱਡਾ ਜਿਹੜਾ ਡਿਟੈਂਸ਼ਨ ਸੈਂਟਰ ਆ, ਟਰੰਪ ਹੋਣੀ ਉਹ ਬਣਾਉਣ ਦੇ ਲਈ ਸੋਚ ਰਹੇ ਹੈਗੇ ਆ। ਉਹਨਾਂ ਦੀ ਜਗ੍ਹਾ ਜਿਹੜੀ ਆ ਉਹ ਪਿਕ ਕਰ ਲਈ ਹੈਗੀ ਆ। ਦੂਸਰੇ ਪਾਸੇ ਕੈਲੀਫੋਰਨੀਆ ਨੇ ਵੀ ਆਪਣੀ ਜਿਹੜੀ ਫਾਈਟ ਆ ਉਹ ਸ਼ੁਰੂ ਕਰ ਦਿੱਤੀ ਆ। $25 ਮਿਲੀਅਨ ਫੰਡ ਉਹਨਾਂ ਨੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਲਾ ਸੂਟ ਫਾਈਲ ਕਰਨੇ ਆ ਉਹਨਾਂ ਦੇ ਲਈ ਰੱਖ ਲਿਆ ਹੈਗਾ ਆ। ਫਸਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਟਰੰਪ ਦਾ ਜਿਹੜਾ ਡਿਸੀਜਨ ਸੀਗਾ ਵੀ ਡਾਕਾ ਨੂੰ ਖਤਮ ਕੀਤਾ ਜਾਵੇ, ਹੁਣ ਅਨਡਾਕੂਮੈਂਟਡ ਨੂੰ ਲੈ ਕੇ ਸੋ ਕਾਫੀ ਲੋਕ ਜਿਹੜੇ ਆ ਉਹ ਚਿੰਤਾ ਦੇ ਵਿੱਚ ਵੀ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਵਿੱਚ UPS ਡਿਲੀਵਰੀ ਇੱਕ ਦੇ ਨਾਲ ਜੁੜੇ ਬੰਦੇ ਦੇ ਨਾਲ ਜੁੜੀ ਆ, ਜਿਹਨੇ ਕਿ ਇੱਕ ਐਪਲ ਵਾਚ ਆ ਜਿਹੜੀ ਉਹ ਚੋਰੀ ਕੀਤੀ ਆ। ਯੂਨਾਈਟਿਡ ਪਾਰਸਲ ਸਰਵਿਸ ਇੰਪਲਾਈ ਜਿਹੜਾ ਉਹਨੂੰ ਹੁਣ ਫਾਇਰ ਕਰ ਦਿੱਤਾ ਗਿਆ ਉਹਦੀ ਨੌਕਰੀ ਤੋਂ। ਤੇ ਇਹ ਜਿਹੜਾ ਇੱਕ ਘਰ ਦੀ ਜਿਹੜੀ ਸਰਵੇਲੈਂਸ ਵੀਡੀਓ ਆ ਉਹਦੇ ਵਿੱਚ ਇੱਕ ਐਪਲ ਵਾਚ ਨੂੰ ਚੁਰਾਉਂਦਾ ਹੋਇਆ, ਚੋਰੀ ਕਰਦਾ ਹੋਇਆ ਨਜ਼ਰ ਆਇਆ ਸੀ, ਜਿਹੜੀ ਕਿ ਇੱਕ ਗਿਫਟ ਦੇ ਤੌਰ ਤੇ ਉੱਥੇ ਰੱਖੀ ਹੋਈ ਸੀ। ਜਿਹੜੀ ਇਹ ਘਟਨਾ ਵਾਪਰੀ ਹੈ ਇਹ ਗ੍ਰਮੇਸੀ ਪਾਰਕ ਜਿਹੜਾ ਨੇਬਰਹੁੱਡ ਇਲਾਕੇ ਲਾਸ ਐਂਜਲਸ ਦਾ, ਉਹਨਾਂ ਇਲਾਕਿਆਂ ਦੇ ਵਿੱਚ ਵਾਪਰੀ ਹੈ। ਇੱਕ ਕੈਮਰਾ ਜਿਹੜਾ ਕਿ ਫਰੰਟ ਯਾਰਡ ਦੇ ਵਿੱਚ ਲੱਗਿਆ ਹੋਇਆ ਸੀਗਾ, ਇਹਦੇ ਵਿੱਚ ਵਿਕਟਮ ਦੀ ਇੱਕ ਤਸਵੀਰ ਵੀ ਆਈ ਹੈ, ਜਿਹਦੇ ਵਿੱਚ ਉਹ UPS ਟਰੱਕ ਨੂੰ ਜਿਹੜਾ ਉਹ ਪੁੱਲ ਕਰਦਾ ਤੇ ਬਾਅਦ ਦੇ ਵਿੱਚ ਘਰ ਦੇ ਮੂਹਰੇ ਜਿਹੜੀ ਐਪਲ ਵਾਚ ਆ ਉਹਨੂੰ ਉਹ ਚੋਰੀ ਕਰਦਾ ਨਜ਼ਰ ਆ ਰਿਹਾ। ਡਿਲੀਵਰੀ ਮੈਨ ਜਿਹੜਾ ਉਹ ਘਰ ਦੇ ਅੰਦਰ ਵੜਦਾ, ਦਾਖਲ ਹੁੰਦਾ, ਇੱਕ ਸਮਾਲ ਪੈਕੇਜ ਦੇ ਨਾਲ ਦੇਖਿਆ ਜਾਂਦਾ ਤੇ ਪੈਕੇਜ ਨੂੰ ਛੱਡਣ ਦੀ ਬਜਾਏ ਉਹ ਬੰਦਾ ਜਿਹੜਾ ਉਹ ਘਰ ਦੇ ਵਿੱਚ ਪਿਆ ਹੋਰ ਸਮਾਨ ਨੂੰ ਜਿਹੜਾ ਉਹ ਫਰੋਲਣ ਲੱਗ ਪੈਂਦਾ। ਨਾਲ ਹੀ ਉਹ ਦੱਸਦਾ ਕਿ ਦੇਖਿਆ ਜਾਂਦਾ ਕਿ ਉਹ ਹੋਰ ਵੀ ਜਿਹੜੀਆਂ ਹਰਕਤਾਂ ਕਰਦਾ ਜਿਹੜੀਆਂ ਕਿ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਇਹ UPS ਟਰੱਕ ਦੇ ਵਿੱਚ ਚਲਾ ਜਾਂਦਾ ਹੈ, ਆਪਣੇ ਪਾਰਟਨਰ ਨੂੰ ਵੀ ਸਾਦਾ। ਇਲੀਓ ਚਾਵੇਜ਼ ਜਿਹੜਾ ਉਹ ਦੱਸਿਆ, ਉਹਨੇ KTLA ਨੂੰ ਦੱਸਿਆ, ਇੱਕ ਮੀਡੀਆ ਅਦਾਰੇ ਨੂੰ, ਕਿ ਜਿਹੜੀ ਐਪਲ ਵਾਚ ਆ ਉਹ ਇਹਦੀ ਵਾਈਫ ਵਾਸਤੇ ਇੱਕ ਗਿਫਟ ਸੀਗੀ ਤੇ ਉਹਨੇ ਚੈੱਕ ਕੀਤਾ ਸਟੇਟਸ ਦਾ ਆਰਡਰ ਤੇ ਉਸ ਤੋਂ ਬਾਅਦ ਦੇਖਿਆ ਕਿ ਵਾਚ ਜਿਹੜੀ ਆ ਉਹ ਡਿਲੀਵਰਡ ਆ ਤੇ ਬਾਅਦ ਦੇ ਵਿੱਚ ਇਹ ਜਿਹੜੀ ਆ ਉਹ ਉੱਥੇ ਦੇਖੀ ਨਹੀਂ ਗਈ। ਬਾਅਦ ਦੇ ਵਿੱਚ ਜਦੋਂ ਉਹਨੇ ਸਰਵੇਲੈਂਸ ਵੀਡੀਓ ਦੇਖੀ ਤਾਂ ਉਹਨੇ ਦੇਖਿਆ ਕਿ ਇਹ ਜਿਹੜਾ ਸਾਰਾ ਕੁਝ ਉਹ ਵਾਪਰਿਆ। ਹੁਣ ਇਸ ਮਾਮਲੇ ਦੇ ਵਿੱਚ ਜਿਹਦੀ ਪ੍ਰਾਈਸ ਸੀਗੀ ਤਕਰੀਬਨ 150 ਤੋਂ 800 ਦੇ ਵਿਚਾਲੇ ਆ, ਮਾਡਲ ਤੇ ਡਿਪੈਂਡ ਕਰਦੀ ਹੈ ਕਿ ਕਿੰਨੀ ਹੈ। ਇੱਕ ਵਾਚ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਹੀ ਇਸ ਬੰਦੇ ਨੇ ਜਿਹੜਾ ਆਪਣੀ ਨੌਕਰੀ ਤੋਂ ਹੱਥ ਧੋ ਲਏ ਆ। ਯੂਨਾਈਟਿਡ ਪਾਰਸਲ ਸਰਵਿਸਿਜ਼ ਨੇ ਕਿਹਾ ਕਿ ਅਸੀਂ ਇਸ ਬੰਦੇ ਨੂੰ ਹੁਣ ਫਾਇਰ ਜਿਹੜਾ ਉਹ ਕਰ ਦਿੱਤਾ। ਅਗਲੀ ਖਬਰ ਮੰਟੀਕਾ ਤੋਂ ਆ ਰਹੀ ਆ। ਮੰਟੀਕੇ ਦੇ ਵਿੱਚ ਕਹਿੰਦੇ ਟਾਰਗੇਟ ਜਿਹੜੇ ਸਟੋਰ ਹੈਗੇ ਆ ਉੱਥੋਂ ਚੋਰਾਂ ਨੇ ਸਮਾਨ ਜਿਹੜਾ ਚੋਰੀ ਕੀਤਾ ਤੇ ਉਹ ਲੈਥਰੋਪ ਨੂੰ ਚਲੇ ਗਏ ਤੇ ਪੁਲਿਸ ਉਹਨਾਂ ਨੂੰ ਫੋਲੋ ਕਰਦੀ ਰਹੀ। ਸਿਟੀ ਆਫ ਲੈਥਰੋਪ ਦੀ ਪੁਲਿਸ ਡਿਪਾਰਟਮੈਂਟ ਨੇ ਉਹ ਜਿਹੜੇ ਚੋਰ ਸੀਗੇ ਉਹਨਾਂ ਨੂੰ ਫੜ ਲਿਆ ਹੈਗਾ। $3000 ਤੋਂ ਵੱਧ ਦਾ ਜਿਹੜਾ ਸਮਾਨ ਉਹ ਇਹਨਾਂ ਸਟੋਰਾਂ ਦੇ ਵਿੱਚੋਂ, ਟਾਰਗੇਟ ਦੇ ਵਿੱਚੋਂ ਚੋਰੀ ਕੀਤਾ ਗਿਆ ਸੀ। ਹੁਣ ਦੇਖੋ ਵੀ ਥੈਂਕਸਗਿਵਿੰਗ, ਕ੍ਰਿਸਮਸ, ਇਹ ਸਾਰਾ ਉਹ ਮਾਹੌਲ ਹੈਗਾ ਤੇ ਕਹਿੰਦੇ ਇੰਜੋਏ ਤੇ ਗਿਵਿੰਗ ਦਾ ਮਾਹੌਲ ਹੁੰਦਾ ਹੈ। ਪਰ ਜਿਹੜੇ ਚੋਰ ਲਟੇਰੇ ਆ ਉਹ ਇਦਾਂ ਦੇ ਦਿਨਾਂ ਦੇ ਵਿੱਚ ਵੀ ਜਿਹੜੇ ਚੋਰੀ ਕਰਨੋਂ ਬਾਜ਼ ਨਹੀਂ ਆਉਂਦੇ ਹੈਗੇ। ਲੈਥਰੋਪ ਦੀ ਪੁਲਿਸ ਨੇ ਇਹ ਕਿਹਾ ਵੀ ਅਸੀਂ ਆਪਣੀ ਕਮਿਊਨਿਟੀ ਨੂੰ ਸੇਵ ਕਰਨ ਦੇ ਲਈ ਪੂਰੇ ਤਰ੍ਹਾਂ ਵਚਨਬੱਧ ਹੈਗੇ ਆ। ਵੀ ਜੇ ਲੈਥਰੋਪ ਏਰੀਏ ਦੇ ਵਿੱਚ ਤੁਸੀਂ ਚੋਰੀ ਕਰ ਰਹੇ ਹੋ, ਇੱਕ ਵਾਰੀ ਨਹੀਂ 2 ਵਾਰੀ ਘੱਟੋ ਘੱਟ ਸੋਚੋ, ਕਿਉਂਕਿ ਬਹੁਤ ਹੀ ਸਖਤ ਜਿਹੜੀ ਆ ਸਰਵੇਲੈਂਸ ਸਿਟੀ ਆਫ ਲੈਥਰੋਪ ਤੇ ਸਿਟੀ ਆਫ ਮੰਟੀਕਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈਗੀ ਆ। ਜੀ, ਅਗਲੀ ਗੱਲ ਕਰੀਏ ਵੈਲਸ ਫਾਰਗੋ ਬੈਂਕ ਦੀ। ਵੈਲਸ ਫਾਰਗੋ ਜਿਹੜਾ ਹੁਣ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਓਰੇਗਨ ਦੇ ਇਲਾਕਿਆਂ ਦੇ ਵਿੱਚ, ਓਰੇਗਨ ਸਟੇਟ ਦੇ ਵਿੱਚ ਜਿਹੜੇ ਇਹਦੇ ਵੀ ਜਿੰਨੇ ਵੀ ਇੰਪਲਾਈਜ਼ ਨੇ ਉਹਨਾਂ ਦੇ ਵਿੱਚੋਂ ਹੁਣ ਛਾਂਟੀ ਕਰਨ ਜਾ ਰਿਹਾ। ਦੱਸਿਆ ਜਾ ਰਿਹਾ ਕਿ 500 ਵਰਕਰਸ ਦੇ ਵਿੱਚ ਜਿਹੜੇ ਐਸਟਮ ਹਿਲਸ ਬਿਊਰੋ ਤੇ ਹੋਰ ਇਲਾਕਿਆਂ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਵਿੱਚੋਂ ਇਹ 221 ਵਰਕਰ ਜਿਹੜੇ ਨੇ ਸਲੇਮ ਦੇ ਵਿੱਚ ਤੇ 500 ਵਰਕਰ ਜਿਹੜੇ ਨੇ ਹਿਲਸਬੋਰੋ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੈਲਸ ਫਾਰਗੋ ਬੈਂਕ ਜਿਹੜਾ ਉਹ ਆਪਣੇ ਲੇ ਆਫ ਕਰ ਦੂਗਾ। ਦੱਸਿਆ ਜਾ ਰਿਹਾ ਕਿ ਇਹ 2025 ਦੇ ਵਿੱਚ ਇਸ ਨੂੰ ਆਖਰੀ ਜਿਹੜਾ ਜਾਮਾ ਉਹ ਪਹਿਨਾਇਆ ਜਾਣਾ। ਵੈਲਸ ਫਾਰਗੋ ਇਸ ਇਲਾਕੇ ਦੇ ਵਿੱਚ, ਓਰੇਗਨ ਦੇ ਵਿੱਚ ਚੌਥੇ ਰੈਂਕ ਦਾ ਉਹ ਡਿਪੋਜ਼ਿਟ ਮਾਰਕੀਟ ਜਿਹੜਾ ਬੈਂਕ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡਿਪੋਜ਼ਿਟ ਕੀਤੇ ਜਾਂਦੇ ਤੇ ਇਹ 12% ਜਿਹੜੇ ਨੇ ਸਟੇਟ ਦੇ ਡਿਪੋਜ਼ਿਟਸ ਆ ਉਹਨਾਂ ਦੇ ਵਿੱਚ ਔਨ ਕਰਦਾ ਉਹਨਾਂ ਨੂੰ। ਇਹਦਾ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜਾ ਡਾਟਾ ਹੁਣ ਦਾ ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪ ਵੱਲੋਂ ਦਿੱਤਾ ਗਿਆ, ਉਹਦੇ ਵਿੱਚ ਦੱਸਿਆ ਗਿਆ ਕਿ ਇਸ ਬੈਂਕ ਦੇ ਵਿੱਚ ਲੋਕਾਂ ਦਾ ਭਰੋਸਾ ਪਹਿਲਾਂ ਨਾਲੋਂ ਵਧਿਆ। ਹਿਲਸਬੋਰੋ ਦੇ ਵਿੱਚ ਉਹਨੇ ਦੱਸਿਆ ਕਿ ਜਿਹੜੇ 95 ਲੇ ਆਫ ਕੀਤੀਆਂ ਸੀਗੀਆਂ ਲੰਘੇ ਦਿਨਾਂ ਦੇ ਵਿੱਚ ਜੁਲਾਈ ਦੇ ਵਿੱਚ, ਤੇ ਹੁਣ 316 ਵਰਕਰਸ ਦੇ ਬਾਰੇ ਪੋਰਟਲੈਂਡ ਜਿਹੜਾ ਉਹ ਸਬਰਬ ਦੇ ਵਿੱਚ ਵੀ ਗੱਲ ਆ ਰਹੀ ਹੈ ਕਿ 2023 ਦੇ ਵਿੱਚ ਹੋਈਆਂ ਸਨ।
ਜਿਹੜੇ ਇਹ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਪਿੱਛੇ ਕਾਰਨ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਉਹ ਜਿਹੜੀਆਂ ਲੋਕੇਸ਼ਨਸ ਨੇ ਜਾਂ ਉਹ ਪੋਜੀਸ਼ਨਸ ਨੇ, ਇੱਕ ਤਾਂ ਜਿੱਥੇ ਸਭ ਤੋਂ ਘੱਟ ਕਸਟਮਰ ਆਉਂਦੇ ਨੇ ਤੇ ਉੱਥੇ ਕਾਰੋਬਾਰ ਬਹੁਤ ਘੱਟ ਆ ਬੈਂਕ ਦਾ। ਦੂਜਾ ਜਿਹੜੀਆਂ ਉਹ ਪੋਜੀਸ਼ਨਸ ਦੱਸੀਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਇਹ ਕਹਿੰਦੇ ਕਿ ਪੋਜੀਸ਼ਨਸ ਜਿੱਥੇ ਕਸਟਮਰ ਨੂੰ ਡੀਲ ਨਹੀਂ ਹੁੰਦਾ, ਕਸਟਮਰ ਨੂੰ ਐਂਟਰਟੇਨ ਨਹੀਂ ਹੁੰਦਾ, ਮਤਲਬ ਉੱਥੋਂ ਕੋਈ ਇਹਨਾਂ ਨੂੰ ਆਊਟਪੁੱਟ ਨਹੀਂ ਆ ਰਹੀ, ਤੇ ਬੈਂਕ ਦੇ ਉੱਤੇ ਉਹ ਪੋਜੀਸ਼ਨਸ ਜਿਹੜੀਆਂ ਨੇ ਇੱਕ ਖਰਚੇ ਤੋਂ ਵੱਧ ਕੇ ਕੁਛ ਨਹੀਂ ਆ, ਉਹਨਾਂ ਨੂੰ ਇਹ ਆਉਣ ਵਾਲੇ ਟਾਈਮ ਦੇ ਵਿੱਚ ਹਟਾਉਣ ਜਾ ਰਹੇ ਨੇ ਜੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇੱਕ ਮਦਰ ਤੇ ਫਾਦਰ, ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਉਹਨਾਂ ਦੇ ਹੀ 8 ਮਹੀਨਿਆਂ ਦੀ ਬੱਚੀ ਨੂੰ ਮਾਰਨ ਦੇ ਸਬੰਧ ਦੇ ਵਿੱਚ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਹ ਕਿਹਾ ਵੀ ਉਹ ਇੱਕ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਸੀ ਜੋ ਅਗਸਤ 25 ਨੂੰ ਵਾਪਰਿਆ ਸੀ, ਜਿਸ ਟਾਈਮ ਦੇ ਉੱਤੇ 8 ਮਹੀਨਿਆਂ ਦੀ ਜਾਨਾ ਅਬੂਗਜ਼ਾਇਲ ਕਰਕੇ ਅਨਰਿਸਪੌਂਸਿਵ ਪਾਈ ਗਈ ਸੀ ਤੇ ਉਹਦੇ ਬੋਡੀ ਦੇ ਉੱਤੇ ਸੀਰੀਅਸ ਬਰਨ ਸੀਗੇ, ਤੇ ਉਹਦੇ ਜਿਹੜੇ ਪੇਰੈਂਟਸ ਆ ਹੁਸੈਨ ਅਬੂਗਜ਼ਾਲੇ ਤੇ ਕ੍ਰਿਸਟੀਨਾ ਸਾਈਡਲੈਕੀ, ਉਹਨਾਂ ਨੇ ਇਹ ਕਿਹਾ ਵੀ ਉਹ ਜਿਹੜੀਆਂ ਉਹਦੇ ਸੱਟਾਂ ਲੱਗੀਆਂ ਜਦੋਂ ਉਹ ਬਾਥ ਲੈ ਰਹੀ ਸੀ ਤਾਂ ਉਹਦੇ ਲੱਗੀਆਂ, ਪਰ ਡਿਟੈਕਟਿਵ ਨੇ ਜਦੋਂ ਦੋਹਰਾ ਪੇਰੈਂਟਸ ਦੀ ਇਨਵੈਸਟੀਗੇਸ਼ਨ ਕੀਤੀ ਇਹ ਪਤਾ ਚੱਲਿਆ ਵੀ ਉਹ ਕਾਫੀ ਪਹਿਲਾਂ ਸਮਾਂ ਜਿਹੜੀਆਂ ਸੱਟਾਂ ਲੱਗੀਆਂ ਸੀਆਂ ਤੇ ਉਹ ਬੱਚੇ ਦੀ ਕੰਡੀਸ਼ਨ ਜਿਹੜੀ ਆ ਵੱਧ ਤੋਂ ਬਦਤਰ ਹੁੰਦੀ ਗਈ ਤੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਮੈਡੀਕਲ ਹੈਲਪ ਨਹੀਂ ਲਈ, ਤੇ ਇਸ ਕਰਕੇ ਚਾਈਲਡ ਪ੍ਰੋਟੈਕਟਿਵ ਸਰਵਿਸ ਪਈ ਇਨਵੋਲਵ ਨਾ ਹੋ ਜਾਣ। ਜਦੋਂ ਤੁਸੀਂ ਕਿਸੇ ਬੱਚੇ ਨੂੰ ਕੁੱਟਦੇ ਮਾਰਦੇ ਆ ਤੇ ਤੁਹਾਡੇ ਕੋਲੋਂ ਬੱਚਾ ਇਹ ਸਰਵਿਸਿਜ਼ ਵੱਲੋਂ ਲਿਆ ਜਾਂਦਾ ਹੈਗਾ, ਪਰ ਉਹਦਾ ਕਾਰਨ ਕੀ ਹੋਇਆ ਵੀ ਕਿਉਂਕਿ ਉਹਦੇ ਸੱਟ ਲੱਗੀ ਹੋਈ ਸੀ ਤੇ ਉਸ ਬੱਚੀ ਦੀ ਜਿਹੜੀ ਆ ਮੌਤ ਹੋ ਗਈ। ਤੇ ਹੁਣ ਜਿਹੜੀ ਪੁਲਿਸ ਆ ਉਹਨਾਂ ਨੇ ਹੁਸੈਨ ਤੇ ਕ੍ਰਿਸਟੀਨਾ ਦੋਨਾਂ ਨੂੰ ਹੋਮੋਸਾਈਡ ਚਾਰਜਸ ਦੇ ਅੰਡਰ ਅਰੈਸਟ ਕਰ ਲਿਆ ਹੈਗਾ ਜੀ। ਆਪਣਾ ਜਿਹੜਾ ਸਮਾਂ ਖਬਰਾਂ ਦਾ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ, ਜਾਂਦੇ ਜਾਂਦੇ ਜਿਹੜੀ ਮਾਰਕੀਟ ਤੇ ਕਰੰਸੀ ਰੇਟ ਜ਼ਰੂਰ ਦੱਸਦੇ ਚੱਲੀਏ ਜੀ। ਜੀ ਬਿਲਕੁਲ, ਮੈਂ ਮਾਰਕੀਟ ਦੱਸ ਦਿੰਦਾ ਜਦ ਤੱਕ ਤੁਸੀਂ ਕਰੰਸੀ ਲੱਭ ਲਓ। ਤੇ ਜੇ ਯੂਐਸ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਉਸ ਤੋਂ ਪਹਿਲਾਂ ਜਿਹੜਾ ਬਿਟਕੋਇਨ ਆ ਉਹਦੀ ਕੀਮਤ 1,03,000 ਤੱਕ ਇੱਕ ਬਿਟਕੋਇਨ ਦੀ ਪਹੁੰਚ ਗਈ ਹੈਗੀ ਆ। ਡਾਓ ਜੋਨ ਇੰਡਸਟਰੀਅਲ 0.5% ਡਾਊਨ ਗਿਆ, S&P ਇੰਡੈਕਸ 500 0.2% ਡਾਊਨ ਗਿਆ, ਟੈਕਸ ਹੈਵੀ ਜਿਹੜਾ ਨੈਸਡੈਕ ਆ ਉਹ ਵੀ 0.2% ਡਾਊਨ ਗਿਆ। S&P 500 ਇੰਡੈਕਸ ਕਲੋਜ਼ ਹੋਇਆ 6075.11 ਦੇ ਉੱਤੇ, ਤੇ ਇਸੇ ਤਰ੍ਹਾਂ ਜਿਹੜਾ ਨੈਸਡੈਕ ਆ ਉਹ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਡਾਊਨ ਗਿਆ ਹੈਗਾ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 40 ਸੈਂਟ ਦੇ ਬਰਾਬਰ, ਇੰਡੀਆ ਦੇ 84 ਰੁਪਏ ਤੇ 70 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 277 ਰੁਪਏ 80 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ ਜੀ। ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।